ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਕਿਸੇ ਵੀ ਸਮਾਜ ਦੀ ਤਸ਼ਕੀਲ ਵਿੱਚ ਵੱਖੋ ਵੱਖ ਤਬਕਿਆਂ ਦਾ ਹਿੱਸਾ ਹੁੰਦਾ ਹੈ। ਜੇਕਰ ਤੁਸੀਂ ਇਹ ਸੋਚੋ ਕਿ ਖਾਲੀ ਸੂਝਵਾਨ ਪੂਰੇ ਸਮਾਜ ਦਾ ਭਾਰ ਚੁੱਕ ਲੈਣਗੇ ਜਾਂ ਫਿਰ ਸ਼ਾਇਰ ਖੂਬਸੂਰਤ ਗੱਲਾਂ ਅਤੇ ਸ਼ੇਅਰਾਂ ਨਾਲ ਸਾਡੇ ਦੁੱਖ ਦਰਦ ਦੂਰ ਕਰ ਦੇਣਗੇ, ਤਾਂ ਇਹ ਹਰਗਿਜ਼ ਮੁਮਕਿਨ ਨਹੀਂ। ਉਂਝ ਵੀ ਕਿਸੇ ਸਮਾਜ ਵਿੱਚ ਇਹ ਦੋਵੇਂ ਤਬਕੇ ਨਾ ਹੋਣ, ਤਖਲੀਕਾਰ ਨਾ ਹੋਵੇ, ਫਨਕਾਰ ਨਾ ਲੱਭੇ ਜਾਂ ਫਿਰ ਫਨੂਨ ਲਤੀਫਾ ਨਾਲ ਜੁੜਤ ਰੱਖਣ ਵਾਲਾ ਤਬਕਾ ਨਾ ਹੋਵੇ, ਅਜਿਹਾ ਸਮਾਜ ਵੀ ਆਪਣੀ ਮੌਤ ਆਪ ਮਰ ਜਾਂਦਾ ਹੈ। ਕਿਉਂ ਜੇ ਸਾਰੇ ਤਬਕੇ ਸਮਾਜ ਲਈ ਆਕਸੀਜਨ ਦਾ ਕੰਮ ਕਰਦੇ ਨੇ। ਮੈਂ ਚੂੰਕਿ ਇੱਕ ਅਜਿਹਾ ਖਾਨਦਾਨ ਨਾਲ ਤਾਲੁਕ ਰੱਖਦਾ ਹਾਂ ਜਿਸ ਦਾ ਤਾਲੁਕ ਹਮੇਸ਼ਾ ਲਿਖਤ ਪੜ੍ਹਤ ਨਾਲ ਰਿਹਾ ਹੈ। ਮੇਰੇ ਵਾਲਿਦ ਗ੍ਰਾਮੀ ਹਕੀਮ ਸੂਫੀ ਗੁਲਾਮ ਮੁਹੰਮਦ ਮੁਤਾਲਿਆ ਨੂੰ ਜ਼ਿੰਦਗੀ ਨਾਲ ਤਾਬੀਰ ਕਰਦੇ ਸਨ। ਉਹ ਆਖਦੇ ਸਨ ਕਿ ਜ਼ਿੰਦਾ ਇਨਸਾਨ ਅਤੇ ਟੁਰਦੇ ਫਿਰਦੇ ਮੁਰਦਾ ਇਨਸਾਨ ਵਿੱਚ ਫਰਕ ਇਲਮ ਅਤੇ ਕਿਤਾਬਾਂ ਕਰਦੀਆਂ ਨੇ। ਮੈਂ ਉਹਨਾਂ ਦੀ ਸੰਗਤ ਵਿੱਚ ਉਸ ਅਹਿਦ ਦੇ ਹਰ ਵੱਡੇ ਅਦੀਬ, ਆਲਮ ਅਤੇ ਸੂਝਵਾਨ ਨਾਲ ਮੁਲਾਕਾਤ ਕੀਤੀ, ਉਹਨਾਂ ਤੋਂ ਫੈਜ਼ ਹਾਸਲ ਕੀਤਾ ਅਤੇ ਕਿਤਾਬਾਂ ਦੇ ਨਾਲ ਨਾਲ ਅਮਲੀ ਜ਼ਿੰਦਗੀ ਦੇ ਸਬਕ ਵੀ ਪੜ੍ਹੇ। ਅੱਜ ਰੋਜ਼ਗਾਰ ਭੁਲੇਖਾ ਕਿਸੇ ਅਖਬਾਰ ਨਵੀਸ ਦੀ ਸੋਚ ਦਾ ਨਤੀਜਾ ਨਹੀਂ, ਬਲਕਿ ਇਹ ਉਸ ਖਿਆਲ ਦੀ ਤਰਜਮਾਨੀ ਹੈ ਜਿਹੜਾ ਮੈਨੂੰ ਆਪਣੇ ਵਾਲਿਦ ਮਰਹੂਮ ਤੋਂ ਵਿਰਾਸਤ 'ਚ ਮਿਲਿਆ। ਉਹ ਖਿਆਲ ਜਿਹੜਾ ਬੰਦੇ ਨੂੰ ਲੋਕਾਂ ਦੀ ਭੀੜ ਵਿੱਚ ਗੁਆਚਣ ਦੀ ਥਾਵੇਂ ਇਹ ਸਿਖਾਉਂਦਾ ਹੈ ਕਿ ਤੁਸੀਂ ਆਪਣੀ ਦੁਨੀਆ ਵੱਖਰੀ ਬਣਾਉਣੀ ਹੈ। ਅਜਿਹੀ ਦੁਨੀਆ ਜਿੱਥੇ ਤੁਹਾਡੇ ਖ਼ਾਬਾਂ ਦੀ ਤਾਬੀਰ ਹੋਵੇ ਅਤੇ ਅਜਿਹੇ ਜਜ਼ਬਿਆਂ ਦਾ ਇਜ਼ਹਾਰ ਹੋਵੇ ਜਿਹੜੇ ਇਨਸਾਨ ਨੂੰ ਉਸ ਦੁਨੀਆ ਨਾਲ ਜੋੜਦੇ ਨੇ ਜਿਹਦਾ ਤਸੱਵਰ ਜ਼ਿੰਦਾ ਸਮਾਜ ਦੀ ਅਲਾਮਤ ਬਣਦਾ ਹੈ। ਮਤਲਬ ਇਹ ਕਿ ਸਮਾਜ ਵਿੱਚ ਜਿੱਥੇ ਡਾਕਟਰ ਜ਼ਰੂਰੀ ਹੈ, ਇੰਜੀਨੀਅਰ ਦੀ ਲੋੜ ਹੈ, ਉਸਤਾਦ ਲਾਜ਼ਮੀ ਹੈ, ਉੱਥੇ ਹੀ ਫਨੂਨ ਲਤੀਫਾ ਨਾਲ ਜੁੜਤ ਰੱਖਣ ਵਾਲੇ ਉਹ ਲੋਕ ਵੀ ਜੁਜ਼ਵੇ ਲਾਜ਼ਮ ਨੇ ਜਿਹੜੇ ਆਪਣੀਆਂ ਸੋਚਾਂ ਨੂੰ ਅਜਿਹਾ ਰੂਪ ਦਿੰਦੇ ਨੇ ਜਿਹਦੇ ਨਾਲ ਪਰਫਾਰਮਿੰਗ ਆਰਟ ਤੋਂ ਲੈ ਕੇ ਹਰ ਉਹ ਹੁਨਰ ਸਾਹਮਣੇ ਆਉਂਦਾ ਹੈ ਜਿਹੜਾ ਫਿਤਰਤ ਦੀ ਅਕਾਸੀ ਕਰਦਾ ਹੈ। ਮੁਸੱਵਰ ਹੋਵੇ, ਨਕਾਸ਼ੀ ਕਰਨ ਵਾਲਾ, ਰਾਜ ਮਿਸਤਰੀ, ਮੌਸੀਕਾਰ, ਸ਼ਾਇਰ, ਨਾਟਕ ਖੇਡਣ ਵਾਲਾ ਜਾਂ ਫਿਰ ਕੋਈ ਅਜਿਹਾ ਸ਼ਖਸ ਜਿਹਦੇ ਕੰਮ ਵਿੱਚ ਤੁਹਾਨੂੰ ਆਪਣੇ ਜਜ਼ਬਾਤ ਦਾ ਇਜ਼ਹਾਰ ਵਿਖਾਈ ਦੇਵੇ, ਉਹ ਸਮਾਜ ਦੀ ਮੁੱਢਲੀ ਲੋੜ ਹੈ। ਜਿਨ੍ਹਾਂ ਸਮਾਜਾਂ ਵਿੱਚ ਆਰਟਿਸਟ ਦੀ ਕਦਰ ਨਹੀਂ ਹੁੰਦੀ, ਉਹ ਸਮਾਜ ਆਪਣੇ ਆਪ ਨੂੰ ਜ਼ਿੰਦਾ ਅਖਵਾਉਣ ਦਾ ਗਵਾ ਲੈਂਦੇ ਨੇ। ਅਜਿਹਾ ਮੁਆਸ਼ਰੇ ਜਿੱਥੇ ਹਰ ਕਿਸੇ ਨੂੰ ਆਪੋ ਆਪਣੀ ਪਈ ਹੋਵੇ, ਉੱਥੇ ਲੋਕ ਇਹ ਨਹੀਂ ਵੇਖਦੇ ਕਿ ਇਸ ਭਾਜੜ ਦੇ ਵਿੱਚ ਉਹ ਕਿਹਨੂੰ ਮਿੱਧ ਕੇ ਅਗਾਂਹ ਵੱਧ ਰਹੇ ਨੇ ਜਾਂ ਫਿਰ ਕਿਸ ਦਾ ਪੈਰ ਕਿਸ ਦੀ ਗਰਦਨ ਉੱਤੇ ਹੈ। ਹਰ ਕਿਸੇ ਨੂੰ ਆਪਣੀ ਆਪਣੀ ਹੁੰਦੀ ਹੈ। ਇਹ ਲਾਲਚ ਅਤੇ ਲੋਭ ਦੀ ਦੁਨੀਆ ਇਹ ਨਹੀਂ ਵੇਖਦੀ ਕਿ ਮੇਰੀ ਲੋਕ ਕਿੰਨੀ ਹੈ ਅਤੇ ਮੈਂ ਸਵੇਟ ਕਿੰਨਾ ਕੁ ਰਿਹਾ ਵਾਂ। ਕਦੀ ਕਿਸੇ ਦਾ ਢਿੱਡ ਮਾਲ ਅਤੇ ਦੌਲਤ ਨਾਲ ਨਹੀਂ ਭਰਦਾ। ਇਹ ਜਿੰਨੀ ਇਕੱਠੀ ਹੋ ਜਾਏ ਲਾਲਚੀ ਬੰਦੇ ਲਈ ਉਨੀ ਘੱਟ ਹੁੰਦੀ ਹੈ। ਉਹਨੂੰ ਫਿਕਰ ਵੀ ਨਹੀਂ ਰਹਿੰਦੀ ਕਿ ਮੇਰੇ ਆਲੇ ਦੁਆਲੇ ਵਸਦੇ ਖੁਸ਼ਹਾਲ ਨੇ ਜਾਂ ਫਿਰ ਉਹਨਾਂ ਦੇ ਵਿਹੜੇ ਭੁੱਖ ਅਤੇ ਨੰਗੇ। ਬਸ ਇੱਕੋ ਲਾਲਚ ਹੁੰਦਾ ਹੈ ਕਿ ਮੇਰੇ ਘਰ ਦੇ ਦਾਣੇ ਜ਼ਰਬਾਂ ਖਾਂਦੇ ਜਾਣ। ਮਿੱਤਰ ਪਿਆਰਿਓ, ਸਾਡੇ ਸਮਾਜ ਦਾ ਫਨਕਾਰ ਅਜੀਬੋ ਗਰੀਬ ਹਾਲਾਤ ਨਾਲ ਲੜ ਰਿਹਾ ਹੈ। ਇੱਕ ਪਾਸੇ ਵੇਖੀਏ ਅਤੇ TV ਚੈਨਲ ਦੀਆਂ ਸਕਰੀਨਾਂ ਉੱਤੇ ਬੈਠੇ ਫਨਕਾਰ ਲੱਖਾਂ ਰੁਪਏ ਕਮਾ ਰਹੇ ਨੇ। ਇਸੇ ਤਸਵੀਰ ਦਾ ਦੂਜਾ ਰੁਖ ਵੇਖਿਆ ਜਾਏ ਤਾਂ ਸਾਨੂੰ ਬੇਸ਼ੁਮਾਰ ਅਜਿਹੇ ਆਰਟਿਸਟ ਵਿਖਾਈ ਦਿੰਦੇ ਨੇ ਜਿਨ੍ਹਾਂ ਆਪਣੀ ਪੂਰੀ ਹਯਾਤੀ ਇਸ ਫਨ ਦੇ ਨਾਵੇਂ ਲਾਈ, ਪਰ ਅੱਜ ਉਹ ਫਾਕਿਆਂ ਨਾਲ ਭਰੀ ਹੋਈ ਜ਼ਿੰਦਗੀ ਗੁਜ਼ਾਰਦੇ ਮਜਬੂਰ ਨੇ। ਫਨ ਚੁੱਕੇ ਇੱਕ ਅਜਿਹਾ ਹੁਨਰ ਹੈ ਜਿਹਦਾ ਇਜ਼ਹਾਰ ਕਿਸੇ ਦੁਕਾਨ ਦੇ ਸ਼ੋਕੇਸ ਵਿੱਚ ਲਾ ਕੇ ਵੇਚਿਆ ਨਹੀਂ ਜਾ ਸਕਦਾ। ਇਹ ਤਾਂ ਅਜਿਹਾ ਮੁਜ਼ਾਹਰਾ ਹੈ ਜਿਹਨੂੰ ਪਸੰਦ ਕਰਨ ਵਾਲੇ ਆਪਣੇ ਦਿਲੋਂ ਖੁਸ਼ ਹੋ ਕੇ ਸੇਵਾ ਕਰਦੇ ਨੇ। ਦੁਨੀਆ ਦੇ ਬੇਸ਼ੁਮਾਰ ਖਿੱਤੇ ਅਜਿਹੇ ਨੇ ਜਿਨ੍ਹਾਂ ਵਿੱਚ ਸਮਾਜ ਆਪਣੇ ਆਰਟਿਸਟ ਨੂੰ ਆਪਣੀ ਜ਼ਿੰਮੇਵਾਰੀ ਸਮਝਦਾ ਹੈ। ਮੈਂ ਆਪ ਵੀ ਇਹੋ ਜ਼ਾਤੀ ਰਾਏ ਰੱਖਦਾ ਹਾਂ ਕਿ ਜਿਵੇਂ ਮਸਤ ਅਲਸਤ ਅਤੇ ਮਿਟੇ ਹੋਏ ਲੋਕ ਦਰਵੇਸ਼ ਹੁੰਦੇ ਨੇ, ਇੰਝ ਹੀ ਕਿਸੇ ਸਮਾਜ ਵਿੱਚ ਫਨਕਾਰ ਦਾ ਵੀ ਮੁਕਾਮ ਹੈ। ਯਾਨੀ ਕਿਸੇ ਮਜ਼ਾਰ ਉੱਤੇ ਬੈਠੇ ਉਹ ਲੋਕ ਜਿਨ੍ਹਾਂ ਆਪਣਾ ਆਪ ਮਿਟਾ ਕੇ ਵਾਹਤੁਲ ਵਜੂਦ ਦੇ ਫਲਸਫੇ ਨੂੰ ਹਯਾਤੀ ਦਾ ਰੰਗ ਦੇ ਕੇ ਦੁਨੀਆ ਤਿਆਗ ਦਿੱਤੀ। ਜਿਵੇਂ ਉਹਨਾਂ ਨੂੰ ਸਾਡਾ ਸਮਾਜ ਆਪਣੀ ਜ਼ਿੰਮੇਵਾਰੀ ਸਮਝ ਕੇ ਅਨਪੜ੍ਹ ਹੀ ਦਿੰਦਾ ਹੈ, ਇੰਝ ਹੀ ਫਨਕਾਰ ਵੀ ਉਹ ਤਬਕਾ ਹੈ ਜਿਹਦੀਆਂ ਜ਼ਾਤੀ ਖਾਸ਼ਾਤ ਜਾਂ ਫਿਰ ਲਾਲਚ ਅਤੇ ਲੋਭ ਜਾਂ ਜਜ਼ਬਿਆਂ ਨਾਲ ਲਿਥੜੀਆਂ ਹੋਈਆਂ ਸੋਚਾਂ ਬਹੁਤ ਪਿੱਛੇ ਰਹਿ ਜਾਂਦੀਆਂ ਨੇ। ਇਹ ਖਾਲਸ ਫਨਕਾਰ ਜਿਵੇਂ ਕਿਸੇ ਮਜ਼ਾਰ ਉੱਤੇ ਬੈਠੇ ਮਲੰਗ ਨੇ, ਉਂਝ ਹੀ ਆਪਣੇ ਅੰਦਰ ਹੁਨਰ ਅਤੇ ਇਜ਼ਹਾਰ ਦੀ ਅੱਗ ਵਿੱਚ ਸੜਦੇ ਇੱਕੋ ਜਜ਼ਬੇ ਦਾ ਮਜ਼ਹਬ ਹੁੰਦੇ ਨੇ ਜਿਹੜਾ ਜਾਂ ਹੋ ਕੇ ਇਜਤਮਾਈ ਜਜ਼ਬਾਤ ਦਾ ਇਜ਼ਹਾਰ ਬਣਦਾ ਹੈ।
मतलब एक वड्डा फनकार अपने अंदर ਦੀਆਂ ਸੋਚਾਂ ਵਿੱਚ ਗੁੰਮ ਦੁਨੀਆਦਾਰੀ ਤੋਂ ਬਹੁਤ ਦੂਰ ਚਲਾ ਜਾਂਦਾ ਹੈ। ਉਹ ਸ਼ਾਇਦ ਹੀ ਕੋਈ ਹੋਰ ਕੰਮ ਕਰ ਸਕੇ। ਉਹਦੇ ਲਈ ਆਪਣਾ ਹੁਨਰ ਅਤੇ ਇਸ ਹੁਨਰ ਦਾ ਇਜ਼ਹਾਰ ਇਸ ਦੁਨੀਆ 'ਤੇ ਆਉਣ ਦਾ ਮਕਸਦ ਹੁੰਦਾ ਹੈ। ਉਹ ਬੜੇ ਹੌਸਲੇ ਵਾਲੇ ਫਨਕਾਰ ਹੁੰਦੇ ਨੇ ਜਿਹੜੇ ਆਪਣੇ ਫਨ ਦੇ ਨਾਲ ਨਾਲ ਕੋਈ ਅਜਿਹਾ ਕਾਰੋਬਾਰ ਵੀ ਕਰ ਲੈਂਦੇ ਨੇ ਜਿਹੜਾ ਉਹਨਾਂ ਦੀ ਆਜ਼ਾਦੀ ਨੂੰ ਦੁਨੀਆ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਮੁਆਵਨ ਸਾਬਤ ਹੁੰਦਾ ਹੈ। ਬੇਸ਼ਤਰ ਫਨਕਾਰ ਅਜਿਹੇ ਵੀ ਹੁੰਦੇ ਨੇ ਜਿਹੜੇ ਆਪਣੇ ਫਨ ਦਾ ਦੀਵਾ ਬਾਲ ਕੇ ਇੱਕ ਪਤੰਗੇ ਵਾਂਗੂ ਉਹਦੇ ਆਲ ਦੁਆਲੇ ਘੁੰਮਦੇ ਰਹਿੰਦੇ ਨੇ ਅਤੇ ਅਖੀਰ ਇਸ ਅੱਗ 'ਚ ਫਨਾ ਹੋ ਜਾਂਦੇ ਨੇ। ਪਿਛਲੇ ਦਿਨਾਂ ਵਿੱਚ ਅੱਲਾ ਰੱਖਾ ਪੈਪਸੀ ਨਾਂ ਦਾ ਇੱਕ ਵੱਡਾ ਫਨਕਾਰ TV ਸ਼ੋਅ ਦੇ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਰੱਬ ਨੂੰ ਪਿਆਰਾ ਹੋ ਗਿਆ। ਉਹ ਹਾਸੇ ਮਾਹੌਲ ਕਰਦਾ ਸੀ। ਉਹਦੇ ਹਾਸੇ ਦਾ ਮਕਸਦ ਇੱਕੋ ਸੀ ਕਿ ਜਦ ਉਹ ਸਟੇਜ ਜਾਂ ਫਿਰ TV ਦੀ ਸਕਰੀਨ ਉੱਤੇ ਆਵੇ ਤਾਂ ਲੋਕਾਂ ਦੇ ਚਿਹਰੇ ਉੱਤੇ ਮੁਸਕਾਨ ਆ ਜਾਏ। ਉਹਨੇ ਸਾਰੀ ਉਮਰ ਲੋਕਾਂ ਨੂੰ ਹਾਸੇ ਅਤੇ ਖੁਸ਼ੀਆਂ ਦਿੱਤੀਆਂ, ਪਰ ਕੋਈ ਨਹੀਂ ਸੀ ਜਾਣਦਾ ਕਿ ਹੱਸਦਾ ਖੇਡਦਾ ਅੱਲਾ ਰੱਖਾ ਪੈਪਸੀ ਅੰਦਰੋਂ ਕਿੰਨਾ ਦੁਖੀ ਹੈ। ਅਖੀਰ ਇਹ ਦੁੱਖ ਇੱਕ ਦਿਨ ਉਹਨੂੰ ਖਾ ਗਿਆ। ਕੱਲ੍ਹ ਬਰਖੁਰਦਾਰ ਇਮਰਾਨ ਬਾਟੋ ਨਾਲ ਇੱਕ ਅਜਿਹਾ ਫਨਕਾਰ ਮੇਰੇ ਦਫ਼ਤਰ ਆਇਆ ਜਿਹਨੇ ਆਪਣੀ ਆਜ਼ਾਦੀ ਦੇ 40 ਵਰ੍ਹੇ ਪਰਫਾਰਮਿੰਗ ਆਰਟ ਨੂੰ ਦਿੱਤੇ। ਅਯੂਬ ਮਿਰਜ਼ਾ ਨੂੰ ਇੱਕ ਜ਼ਮਾਨਾ ਜਾਣਦਾ ਹੈ। ਇਹਨੇ ਸਟੇਜ ਤੋਂ ਲੈ ਕੇ TV ਤੀਕਰ ਆਪਣੇ ਫਨ ਅਤੇ ਹੁਨਰ ਨਾਲ ਸਾਬਤ ਕੀਤਾ ਕਿ ਉਹਦੇ ਅੰਦਰ ਅਜਿਹਾ ਟੈਲੈਂਟ ਹੈ ਜਿਹੜਾ ਲੋਕਾਂ ਨੂੰ ਹਸਾ ਵੀ ਸਕਦਾ ਹੈ ਅਤੇ ਰਵਾ ਵੀ ਸਕਦਾ ਹੈ। ਉਹ ਮੁਕੰਮਲ ਫਨਕਾਰ ਹੈ ਜਿਹਦਾ ਮੁਜ਼ਾਹਰਾ ਉਹਨੇ ਹਰ ਉਸ ਡਰਾਮੇ ਜਾਂ ਪਲੇਟਫਾਰਮ ਉੱਤੇ ਕੀਤਾ ਜਿਸ ਥਾਂ ਉਹਨੂੰ ਮੌਕਾ ਮਿਲਿਆ। ਖਾਲਸ ਫਨਕਾਰ ਹੋਣ ਦੇ ਜਿੱਥੇ ਕਈ ਫਾਇਦੇ ਨੇ ਉੱਥੇ ਨੁਕਸਾਨ ਵੀ ਹੈ ਕਿ ਲੋਕ ਆਪਣੀ ਮਨਾਪਲੀ ਜਾਂ ਗਰੁੱਪ ਨਹੀਂ ਬਣਾ ਸਕਦੇ ਅਤੇ ਸਾਡੇ ਸਮਾਜ ਵਿੱਚ ਕਾਮਯਾਬ ਉਹ ਹੀ ਹੈ ਜਿਹੜਾ ਗਰੁੱਪ ਬਣ ਕੇ ਦੂਜਿਆਂ ਦਾ ਹੱਕ ਮਾਰਦਾ ਹੋਵੇ। ਇਹ ਉਹ ਭੀੜ ਹੈ ਜਿਹੜੀ ਅਯੂਬ ਮਿਰਜ਼ਾ ਜਿਹਾ ਕਿੰਨੇ ਹੀ ਫਨਕਾਰਾਂ ਨੂੰ ਮਿੱਧ ਕੇ ਅਗਾਂਹ ਨਿਕਲ ਜਾਂਦੀ ਹੈ ਅਤੇ ਇਹਨਾਂ ਪੈਰਾਂ ਥੱਲੇ ਆ ਕੇ ਨੀਮ ਜ਼ਖਮੀ ਹੋਣ ਵਾਲੇ ਕਿੰਨੇ ਹੀ ਅਯੂਬ ਮਿਰਜ਼ਾ ਪਿੱਛੋਂ ਆਵਾਜ਼ ਵੀ ਨਹੀਂ ਦੇ ਸਕਦੇ। ਉਹ ਇਹ ਵੀ ਨਹੀਂ ਆਖ ਸਕਦੇ ਕਿ ਤੁਸੀਂ ਮੰਜ਼ਿਲ ਵੱਲ ਜਾਂਦੇ ਹਾਂ ਜੋ ਸਲੂਕ ਸਾਡੇ ਨਾਲ ਕਰ ਗਿਆ ਹੋ ਅਸੀਂ ਇਹਦੇ ਮੁਸਤਹਿਕ ਨਹੀਂ ਸਾਂ। ਅਯੂਬ ਮਿਰਜ਼ਾ ਨੇ ਪਰਫਾਰਮਿੰਗ ਆਰਟ ਤੋਂ ਸ਼ਾਇਦ ਕੁਝ ਨਾ ਕਮਾਇਆ ਹੋਵੇ ਪਰ ਨਾਂ ਜ਼ਰੂਰ ਕਮਾਇਆ। ਸਿਆਣੇ ਆਖਦੇ ਨੇ ਕਿ ਖਾਲੀ ਨਾਂ ਹੀ ਕਾਫੀ ਨਹੀਂ ਹੁੰਦਾ, ਜ਼ਿੰਦਗੀ ਬਣਾਉਣ ਲਈ ਪੈਸਾ ਵੀ ਚਾਹੀਦਾ ਹੈ ਅਤੇ ਘਰ-ਬਾਰ ਵੀ। ਅਯੂਬ ਮਿਰਜ਼ਾ ਕੋਲ ਨਾ ਤਾਂ ਘਰ ਹੈ ਅਤੇ ਨਾ ਹੀ ਕੋਈ ਅਜਿਹਾ ਰੋਜ਼ਗਾਰ ਜਿਹੜਾ ਉਹਦਾ ਚੁੱਲ੍ਹਾ ਰੋਜ਼ ਗਰਮ ਕਰ ਸਕੇ। ਇਸ ਤੋਂ ਵੱਡੀ ਬਦਨਸੀਬੀ ਇਹ ਕਿ ਜਿਹਨਾਂ ਲੋਕਾਂ ਨੇ ਉਹਦੇ ਨਾਲ ਸਟੇਜ ਜਾਂ ਫਿਰ TV 'ਤੇ ਕੰਮ ਕੀਤਾ ਉਹ ਸਾਰੇ ਆਪਣੀਆਂ ਖੁਸ਼ੀਆਂ ਵਿੱਚ ਇੰਝ ਗੁੰਮ ਨੇ ਕਿ ਉਹਨਾਂ ਨੂੰ ਨਾ ਤਾਂ ਅਯੂਬ ਮਿਰਜ਼ਾ ਦੀਆਂ ਮਜਬੂਰੀਆਂ ਵਿਖਾਈ ਦਿੰਦੀਆਂ ਨੇ ਅਤੇ ਨਾ ਹੀ ਉਹ ਆਹ ਸੁਣਾਈ ਦੇ ਰਹੀ ਹੈ ਜਿਹੜੀ ਡੁੱਬਦੇ ਹੋਏ ਬੰਦੇ ਵੱਲੋਂ ਸਾਰੇ ਲਈ ਆਖਰੀ ਆਵਾਜ਼ ਹੁੰਦੀ ਹੈ। ਅਯੂਬ ਮਿਰਜ਼ਾ ਦੀ ਜ਼ਿੰਮੇਵਾਰੀ ਨਾ ਤਾਂ ਲਾਹੌਰ ਆਰਟਸ ਕੌਂਸਲ ਚੁੱਕਦੀ ਹੈ ਜਿਹੜੀ ਫਨਕਾਰਾਂ ਨੂੰ ਫੰਡ ਦੇ ਰਹੀ ਹੈ ਅਤੇ ਨਾ ਹੀ ਇਹਦੇ ਲਈ ਕੋਈ ਹੋਰ ਅਜਿਹਾ ਇਦਾਰਾ ਹੈ ਜਿਹੜਾ ਬੁਢਾਪੇ ਦੇ ਵਿੱਚ ਸਹਾਰਾ ਬਣ ਕੇ ਉਹਦੇ 2 ਵੇਲੇ ਦੀ ਰੋਟੀ ਦਾ ਬੰਦੋਬਸਤ ਕਰ ਦੇਵੇ। ਹਾਲਾਂਕਿ ਫਨਕਾਰਾਂ ਦੇ ਫੰਡ ਵਿੱਚੋਂ ਬੇਸ਼ੁਮਾਰ ਅਜਿਹੇ ਲੋਕ ਨੇ ਜਿਹੜੇ ਪੈਸੇ ਵਸੂਲ ਕਰਕੇ ਕਿੰਨੇ ਹੀ ਅਯੂਬ ਮਿਰਜ਼ਾ ਜਿਹਾ ਮਜਬੂਰ ਅਤੇ ਮਫਰੂਕੁਲ ਹਾਲ ਫਨਕਾਰਾਂ ਦਾ ਹੱਕ ਖਾ ਰਹੇ ਨੇ। ਮੈਂ ਵਜ਼ੀਰ ਇਤਲਾਤ ਮੁਹਤਰਮਾ ਉਜ਼ਮਾ ਬੁਖਾਰੀ ਨੂੰ ਆਖਾਂਗਾ ਕਿ ਇਸ ਤੋਂ ਪਹਿਲਾਂ ਕਿ ਤੁਸੀਂ ਅੱਲਾ ਰੱਖਾ ਪੈਪਸੀ ਵਾਂਗੂ ਅਯੂਬ ਮਿਰਜ਼ਾ ਲਈ ਵੀ ਕੋਈ ਅਜਿਹੀ ਪ੍ਰੈਸ ਰਿਲੀਜ਼ ਜਾਰੀ ਕਰੋ ਜਿਹਦੇ ਵਿੱਚ ਦੁੱਖ ਅਤੇ ਤਾਜ਼ੀਅਤ ਦਾ ਇਜ਼ਹਾਰ ਹੋਵੇ। ਇਸ ਤੋਂ ਪਹਿਲਾਂ ਇਸ ਬੰਦੇ ਨੂੰ ਇਹਦਾ ਹੱਕ ਦਵਾ ਦਿਓ। ਆਰਟਸ ਕੌਂਸਲਾਂ ਅਤੇ ਫਨਕਾਰਾਂ ਦੀ ਤਸਵੀਰੀ ਕਰਨ ਵਾਲੇ ਇਦਾਰਿਆਂ ਤੋਂ ਪੁੱਛੋ ਕਿ ਅਯੂਬ ਮਿਰਜ਼ਾ ਨੂੰ ਇਹਦਾ ਹੱਕ ਕਿਉਂ ਨਹੀਂ ਦੇ ਰਿਹਾ। ਮੈਂ ਉਮੀਦ ਕਰਦਾ ਹਾਂ ਕਿ ਕਿਸੇ ਵੀ ਸਾਹਨੇ ਤੋਂ ਪਹਿਲਾਂ ਅਸੀਂ ਮੁਤਹਰਕ ਹੋਵਾਂਗੇ ਅਤੇ ਇਸ ਮਜਬੂਰ ਫਨਕਾਰ ਦਾ ਦੁੱਖ ਜ਼ਰੂਰ ਬਣਾਵਾਂਗੇ। ਇਸ ਉਮੀਦ ਨਾਲ ਇਜਾਜ਼ਤ ਦਿਓ ਕਿ ਸਾਡੇ ਸਮਾਜ ਦੇ ਫਨਕਾਰ ਸਫੈਦ ਪੋਸ਼ੀ ਵਿੱਚ ਆਪਣੀ ਆਜ਼ਾਦੀ ਦੇ ਦਿਨ ਪੂਰੇ ਕਰ ਰਹੇ ਨੇ। ਇਸ ਦੁਆ ਦੇ ਨਾਲ ਵੀ ਕਿ ਜਿਹੜੇ ਫਨਕਾਰ ਅੱਜ TV ਸਕਰੀਨਾਂ ਉੱਤੇ ਬੈਠੇ ਕਰੋੜਾਂ ਰੁਪਏ ਕਮਾ ਰਹੇ ਨੇ ਉਹ ਆਪਣੇ ਮੰਦੇ ਹਾਲ ਯਾਦ ਕਰਕੇ ਅਯੂਬ ਮਿਰਜ਼ਾ ਜਿਹਾ ਕਮਜ਼ੋਰ ਅਤੇ ਪਿੱਛੇ ਰਹਿ ਜਾਣ ਵਾਲੇ ਫਨਕਾਰਾਂ ਦਾ ਸਹਾਰਾ ਬਣ। ਅੱਜ ਲਈ ਇੰਨਾ ਹੀ, ਇਜਾਜ਼ਤ ਦਿਓ। ਰੱਬ ਰੱਖਾ।